ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ FBI ਦੇ ਅਸਿਸਟੈਂਟ ਡਾਇਰੈਕਟਰ ਹਾਇਥ ਜਾਨਕੇ ਵੱਲੋਂ FBI ਨੇ ਇੱਕ ਜਿਹੜੀ ਹੈ ਪ੍ਰੈਸ ਕਾਨਫਰੰਸ ਜਿਹੜੀ ਹੈ ਕੀਤੀ ਹੈ ਔਰ ਜਿਸ ਵਿੱਚ FBI ਵੱਲੋਂ ਕ੍ਰਾਈਮ ਵਿੱਚ ਲੜਿੰਦੇ ਮੋਸਟ ਵਾਂਟਡ ਕ੍ਰਿਮੀਨਲਸ ਦੀ ਜਿਹੜੀ ਹੈ ਲਿਸਟ ਜਾਰੀ ਕੀਤੀ ਗਈ, ਜਿਸ ਵਿੱਚ ਭਾਰਤੀ ਮੂਲ ਦਾ ਪ੍ਰਦੇਸ਼ ਕੁਮਾਰ ਪਟੇਲ ਵੀ ਸ਼ਾਮਲ ਹੈ। ਪਰ ਜਦੋਂ ਉਹਨਾਂ ਨੂੰ ਗੁਰਪਤਵੰਤ ਪੰਨੂ ਮਰਡਰ ਪਲਾਟ ਲਈ ਜ਼ਿੰਮੇਵਾਰ ਰਾਹ ਅਧਿਕਾਰੀ ਜਿਹੜੇ ਨੇ ਵਿਕਾਸ ਜਾਦਵ ਦੇ ਭਾਰਤ ਤੋਂ ਅਮਰੀਕਾ ਐਕਸਟ੍ਰੈਡੀਸ਼ਨ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਤੋਂ ਟਾਲਾ ਕਰ ਗਏ ਔਰ ਹਾਲ ਹੀ ਵਿੱਚ US ਸਰਫ ਦੀ ਜਿਹੜੀ ਰਿਪੋਰਟ ਵਿੱਚ ਰਾਹ ਏਜੰਸੀ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਜਿਹੜੀ US ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ 2026 ਦੀ ਸਾਲਾਨਾ ਰਿਪੋਰਟ ਹੈ, ਉਹਨੇ ਬਹੁਤ ਜਿਹੜਾ ਲੈਵਲ ਦੇ ਉੱਤੇ ਭਾਰਤ ਦੇ ਵਿੱਚ ਬੇਚੈਨੀ ਪੈਦਾ ਕੀਤੀ ਹੋਈ ਹੈ। ਅਸੀਂ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਤਾਂ ਕਿਵੇਂ ਫੌਰਨ ਰਿਐਕਟ ਕੀਤਾ, US ਸਰਫ ਦੀ ਕ੍ਰੈਡੀਬਿਲਿਟੀ 'ਤੇ ਸਵਾਲ ਚੁੱਕਿਆ, ਕਾਊਂਟਰ ਰਾਦਰ ਅਟੈਕ ਕਰਦਿਆਂ ਕਿਹਾ ਕਿ ਜੀ USA ਦੇ ਵਿੱਚ ਮੰਦਰਾਂ ਦੇ ਉੱਤੇ ਹਮਲੇ ਹੋ ਰਹੇ ਨੇ, ਉਹਨਾਂ ਦਾ ਜਿਹੜਾ ਵੈਂਡਲਿਜ਼ਮ ਹੈ ਉਹਨੂੰ ਲੱਭੋ, ਉਹਨਾਂ ਨੂੰ ਰੋਕੋ। ਔਰ ਨਾਲ ਦੀ ਨਾਲ ਕਿਹਾ ਜੀ ਇੰਡੀਆ ਨੂੰ, ਜਿਹੜੇ ਇੰਡੀਅਨਸ ਨੇ ਡਾਇਸਪੋਰਾ 'ਚ, ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਸੋ ਇਹ ਹੜਬੜਾਹਟ ਦੇ ਵਿੱਚ ਜਿਹੜਾ ਦਿੱਤਾ ਗਿਆ ਉਹਨਾਂ ਦਾ ਰਿਐਕਸ਼ਨ ਹੈ ਔਰ ਉਹਨਾਂ ਦੇ ਕੋਈ ਵੀ ਜਿਹੜੇ ਗੰਭੀਰ ਚਿੰਤਕ ਨੇ ਇਸ ਦੇ ਉੱਤੇ ਉਹਨਾਂ ਨੇ ਧੜ ਵੱਟ ਲਈ ਹੋਈ ਹੈ। ਕਿਉਂਕਿ ਜੇ ਅਸੀਂ ਸਿਆਣਪ ਵੱਲ ਦੇਖਣਾ ਹੋਏ ਦੁਸ਼ਮਣ ਦੀ ਵੀ, ਤੇ ਉਹ ਜਿਹੜੇ ਕੀ ਇਸ਼ੂ ਹੁੰਦੇ ਨੇ ਜਿਹਦੇ 'ਚ ਕਿ ਉਹਨਾਂ ਨੂੰ ਬਾਈ ਦਾ ਨੈਕ ਫੜਿਆ ਜਾਂਦਾ ਹੈ ਜਾਂ ਉਹ ਸਾਹਮਣੇ ਨਜ਼ਰ ਆ ਰਹੇ ਹੁੰਦੇ ਨੇ, ਉਹਦੇ 'ਚ ਉਹ ਗੱਲ ਹੀ ਕਰਨੀ ਬੰਦ ਕਰ ਦਿੰਦੇ ਨੇ, ਐਜ਼ ਇਫ ਨਥਿੰਗ ਇਜ਼ ਹੈਪਨਿੰਗ, ਕੁਛ ਵੀ ਨਹੀਂ ਹੋ ਰਿਹਾ। ਸੋ ਉਸ ਤੋਂ ਅੰਦਾਜ਼ਾ ਹੋ ਜਾਂਦਾ ਕਿ ਸਿਚੁਏਸ਼ਨ ਗ੍ਰੇਵ ਹੈ, ਉਹਨੂੰ ਇਹ ਅਵੋਇਡ ਕਰ ਰਹੇ ਨੇ। ਕਿਉਂਕਿ US ਸਰਫ ਨੇ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਕਿਹਾ, ਉਸ 6-7 ਸਾਲ ਤੋਂ ਕਹਿ ਰਹੇ ਨੇ, ਉਹਨੂੰ ਉਹ ਡਿਸਮਿਸ ਕਰ ਦਿੰਦੇ। ਉਹਨਾਂ ਨੂੰ ਵੀ ਪਤਾ ਹੈ ਵੀ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਔਰ ਵਾਈਟ ਹਾਊਸ ਨੇ ਜਿਹੜਾ ਉਹ ਵੇਵਰ ਦੇ ਦੇਣਾ। ਪਹਿਲੀ ਵਾਰ ਹੈ ਇਸ ਰਿਪੋਰਟ ਦੇ ਵਿੱਚ ਕਿ ਸਿੱਧੇ ਤੌਰ ਦੇ ਉੱਤੇ RSS ਔਰ ਇਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ, ਕਿਉਂਕਿ RSS ਨੂੰ ਵੀ ਆਲਰੇਡੀ ਸਟੇਟ ਡਿਪਾਰਟਮੈਂਟ ਨੇ ਸੈਮਾਈ ਦਹਿਸ਼ਤਗਰਦ ਜਾਂ ਸੈਮਾਈ ਮਿਲੀਟੈਂਟ ਆਰਗੇਨਾਈਜੇਸ਼ਨਾਂ ਦੀ ਕੈਟਾਗਰੀ 'ਚ ਕੁਝ ਸਾਲ ਪਹਿਲਾਂ ਆਪਣੀ ਇੱਕ ਰਿਪੋਰਟ ਸ਼ਾਮਲ ਕੀਤਾ ਸੀ। ਲੇਕਿਨ ਇਹ ਪਹਿਲੀ ਵਾਰ ਹੈ ਕਿ ਜਿੱਥੇ ਕੈਨੇਡਾ ਨੇ ਸਪੈਸੀਫਿਕਲੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਰਾਹ ਨੂੰ ਜ਼ਿੰਮੇਵਾਰ ਦੱਸਦੇ ਆ, ਉਹਨਾਂ ਦੇ ਹਾਈ ਕਮਿਸ਼ਨਰ ਸਮੇਤ 6 ਬੰਦੇ ਜਿਹੜੇ ਨੇ ਉਹ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਬਾਹਰ ਕੱਢੇ। ਔਰ ਫਿਰ ਉਹਨਾਂ ਦੀ ਇੰਟੈਲੀਜੈਂਸ ਏਜੰਸੀ RCMP ਨੇ, ਜਿਸ ਨੂੰ ਗਲੋਬ ਐਂਡ ਮੇਲ ਨੇ ਬਾਅਦ ਦੇ ਵਿੱਚ ਮੀਡੀਆ 'ਚ ਵੀ ਲਿਆਂਦਾ, ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ ਵੀਜ਼ਾ ਆਫਿਸਰ ਉੱਥੇ ਵੈਨਕੂਵਰ ਦੇ ਵਿੱਚ ਕਮਲਜੀਤ ਸਿੰਘ ਨਾਂ ਦਾ ਔਰ ਇਸੇ ਤਰ੍ਹਾਂ ਦਾ ਇੱਕ ਹੋਰ ਅਧਿਕਾਰੀ ਜਿਹੜਾ ਹੈ ਉਹ ਪਵਨ ਕੁਮਾਰ, ਜਿਹੜੇ ਸਿੱਧੇ ਤੌਰ 'ਤੇ ਰਾਹ ਦੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਵਿੱਚ ਮੇਨ ਰੋਲ ਪਲੇ ਕੀਤਾ। ਹੁਣ ਅਮਰੀਕਾ ਦੇ ਵਿੱਚ ਨਿਖਲ ਗੁਪਤਾ ਕੇਸ 'ਚ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਕਬੂਲਨਾਮਾ ਉਸ ਦਾ ਫਰਵਰੀ ਦੇ ਵਿੱਚ ਹੀ ਆਇਆ, ਅਜੇ ਉਸ ਨੂੰ ਫਾਈਨਲ ਸਜ਼ਾ ਸੁਣਾਈ ਜਾਣੀ ਹੈ, ਜਿਹੜੀ ਲਗਭਗ ਜਿਹੜੇ 3 ਉਹਨੇ ਜੁਰਮ ਕਬੂਲੇ ਨੇ ਉਹਦੇ 'ਚ ਜੇ ਮੈਕਸਿਮਮ ਸੈਂਟੈਂਸ ਜੱਜ ਦੇਣ ਤੇ ਉਹ 40 ਸਾਲ ਬਣਦੀ ਹੈ, ਤੇ ਜੇ ਕਨਕਰੈਂਟ ਉਹ ਰਨ ਹੋਏ ਤਾਂ 20 ਸਾਲ 'ਚ ਐਂਡ ਹੋ ਜਾਂਦਾ। ਪਰ ਲੱਗਦਾ ਹੈ ਕਿ ਵੀ ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਵੀ ਕੀ ਹੈ। ਪਰ ਉਸ ਸਾਰੇ ਦੇ ਵਿੱਚ ਜਿਹੜਾ ਅਦਰ ਦੈਨ ਉਸ ਵੱਲੋਂ ਕਬੂਲਨਾਮਾ, ਉਹਦੇ 'ਚ ਵਿਕਾਸ ਯਾਦਵ ਦਾ ਜ਼ਿਕਰ, ਜਿਹਨੂੰ ਆਲਰੇਡੀ ਅਮਰੀਕਾ ਨੇ ਜਦੋਂ ਇਹ ਵਾਕਿਆ 2023 ਦੇ ਵਿੱਚ ਹੁੰਦਾ ਹੈ ਔਰ ਜਦੋਂ ਇੰਡਾਇਕਟਮੈਂਟ ਹੁੰਦੀ ਹੈ ਉਹਦੇ 'ਚ ਹੀ ਵਿਕਾਸ ਯਾਦਵ ਦਾ ਨਾਂ ਸੀ, ਉਹਨੂੰ ਮੋਸਟ ਵਾਂਟਡ ਲਿਸਟ ਦੇ ਵਿੱਚ ਵੀ ਰੱਖਿਆ ਹੋਇਆ। FBI ਨੇ ਜਿਹੜਾ ਉਹਨੂੰ ਜਿਹੜਾ ਉਹ ਪ੍ਰੋਕਲੇਮਡ ਅਫੈਂਡਰ ਵੀ ਡਿਕਲੇਅਰ ਕੀਤਾ ਹੋਇਆ। ਉਸ ਦੀ ਐਕਸਟ੍ਰੈਡੀਸ਼ਨ ਇੰਡੀਆ ਤੋਂ ਮੰਗੀ ਹੈ ਕਿ ਨਹੀਂ, ਜਾਂ ਇੰਡੀਆ ਨੇ ਉਸ ਨੂੰ ਰੋਗ ਐਲੀਮੈਂਟ ਕਹਿ ਕੇ ਉਹਨਾਂ ਨੇ ਕਿਹਾ ਜੀ ਅਸੀਂ ਆਪਣੀ ਕਮੇਟੀ ਬਣਾਈ ਹੈ, ਉਹ ਰੋਗ ਐਲੀਮੈਂਟ ਹੈ। ਫਿਰ ਇਹ ਹੋਇਆ ਕਿ ਜੋ ਤਾਂ ਫਲਾਂ ਜੁਰਮ ਦੇ ਵਿੱਚ ਜਿਹੜਾ ਉਸ ਨੂੰ ਜਿਹੜਾ ਉਹ ਫੜ ਲਿਆ ਸੀ, ਫਿਰ ਹੁਣ ਉਹ ਬੇਲ ਦੇ ਉੱਤੇ ਬਾਹਰ ਹੈ। ਸੋ ਉਹ ਉਦੋਂ ਸਿਆਣੇ ਐਨਾਲਿਸਟ ਨੇ ਕਿਹਾ ਸੀ ਵੀ ਇਹ ਇਹਨਾਂ ਨੂੰ ਨਜ਼ਰ ਆ ਰਿਹਾ ਵੀ ਅਲਟੀਮੇਟਲੀ ਐਕਸਟ੍ਰੈਡੀਸ਼ਨ ਅਮਰੀਕਾ ਨੇ ਮੰਗਣੀ ਹੈ। ਔਰ ਉਹਨਾਂ ਨੇ ਉਹਦੇ 'ਤੇ ਵੈਸੇ ਹੀ ਕੇਸ ਪਾ ਦਿੱਤੇ ਨੇ, ਕਹਿਣ ਜੀ ਪਹਿਲਾਂ ਉਹ ਇਹ ਸਜ਼ਾ ਭੋਗ ਲੈ
ਭੁਗਤ ਰਹੇ ਵਿਦਨ ਇੰਡੀਆ, ਫਿਰ ਉਹਨੂੰ ਅਸੀਂ ਭੇਜ ਦਿਆਂਗੇ ਤੇ ਨਾ ਉਹ ਸਜ਼ਾ ਕਦੇ ਮੁੱਕੇ ਤੇ ਉਸ ਸਜ਼ਾ ਦੇ ਨਾਂ ਥੱਲੇ ਰਹੇਗਾ ਬਾਹਰ ਹੀ ਉਹ, ਪਰ ਅਦਾਲਤੀ ਕਾਰਵਾਈ 'ਚ ਜਾਂ ਇਹਨਾਂ ਨੂੰ ਦੱਸਣ ਦੇ ਲਈ ਇਵੇਂ ਹੋਏਗਾ ਕਿ ਵੀ ਕੀ। ਲੇਕਿਨ ਨਿਖਿਲ ਗੁਪਤਾ ਨੇ ਉਸ ਦੇ ਉੱਤੇ ਮੋਹਰ ਲਾ ਦਿੱਤੀ, ਜੋ ਅਮਰੀਕਾ ਨੇ ਆਲਰੇਡੀ ਜਦੋਂ ਉਹਨੂੰ ਚਾਰਜ ਕੀਤਾ ਕਿ ਭਾਈ ਇਹ ਵਿਕਾਸ ਯਾਦਵ IPS, ਉਹਦੇ ਸਾਰੇ ਉਹਨਾਂ ਨੇ ਈਮੇਲ ਔਰ ਉਹਦੇ ਜਿਹੜੀਆਂ ਅੱਡ ਆਈਡੈਂਟੀਟੀਜ਼ ਦੇ ਥੱਲੇ ਉਹ ਇਸਤੇਮਾਲ ਕਰ ਰਿਹਾ ਸੀ, ਜੋ ਵੀ ਉਸ ਦੇ ਸਾਰੇ ਰਿਕਾਰਡ ਕੱਢ ਲਏ। ਸੋ ਇੰਡੀਆ ਦੇ ਲਈ ਡਿਨਾਈ ਕਰਨ ਦਾ ਹੋਰ ਕੋਈ ਨਹੀਂ ਸੀ। ਫਿਰ ਉਹਨਾਂ ਨੇ ਔਰ IPS ਰੈਂਕ ਦਾ ਸਿੱਧੇ ਤੌਰ ਦੇ ਉੱਤੇ ਕੈਬਨਿਟ ਦੇ ਨਾਲ ਜੁੜਿਆ ਹੋਇਆ, ਉਹਨਾਂ ਦੀ ਪ੍ਰਾਈਮ ਮਿਨਿਸਟਰ ਆਫਿਸ ਦੇ ਨਾਲ ਔਰ ਅਜੀਤ ਡੋਵਲ ਦੇ ਨਾਲ ਜੁੜਿਆ ਹੋਇਆ। ਹੁਣ ਕਿਉਂਕਿ ਇਹ ਡਿਵੈਲਪਮੈਂਟ ਤੋਂ ਬਾਅਦ US ਸਰਫ ਦੀ ਰਿਪੋਰਟ 'ਚ ਰਾਹ ਨੂੰ ਸਿੱਧੇ ਤੌਰ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਦੱਸਦੇ ਆ, ਅਸੈਟ ਫਰੀਜ਼ ਕਰਨ ਦੀ ਗੱਲ ਕਰਨਾ ਔਰ ਉਹਨਾਂ ਦੇ ਅਮਰੀਕਾ ਐਂਟਰੀ ਦੇ ਉੱਤੇ ਜਿਹੜੀਆਂ ਨੇ ਪਾਬੰਦੀਆਂ, ਆਰਥਿਕ ਪਾਬੰਦੀਆਂ, ਵਪਾਰਕ ਡੀਲਾਂ ਦੇ ਜਿਹੜੀਆਂ ਨੇ ਆਰਮਸ ਡੀਲ ਦੇ ਉੱਤੇ, ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ ਅਜੇ ਆਉਣ ਵਾਲੇ ਪੀਰੀਅਡ 'ਚ ਇਸ ਜਦੋਂ ਇਹਦੀ ਇੰਪਲੀਮੈਂਟੇਸ਼ਨ ਸ਼ੁਰੂ ਹੋਏਗੀ, ਕਿਉਂਕਿ ਇਹ ਠੀਕ ਹੈ ਵੀ ਪੋਲੀਟੀਕਲੀ ਟ੍ਰੇਡ ਡੀਲ ਵੀ ਹੁਣ ਮਾਰਚ ਦੇ ਅਸੀਂ ਐਂਡ 'ਚ ਪਹੁੰਚਣ ਵਾਲੇ ਹਾਂ, ਪਹੁੰਚ ਗਏ ਆਲਮੋਸਟ। ਲੇਕਿਨ ਜਿਹੜੀ ਟ੍ਰੇਡ ਡੀਲ ਇੰਡੀਆ ਨੇ ਸਾਈਨ ਕਰਨੀ ਸੀ ਮਾਰਚ ਦੇ ਪਹਿਲੇ ਜਾਂ ਦੂਸਰੇ ਹਫਤੇ 'ਚ, ਅਜੇ ਤੱਕ ਉਹ ਨਹੀਂ ਹੋਈ। ਉਹਨੂੰ ਈਵਨ ਜਿਹੜੀ ਪਾਰਲੀਮੈਂਟਰੀ ਕਮੇਟੀ ਹੈ, ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਉਹਨਾਂ ਨੇ ਵੀ ਕਿਹਾ ਕਿ ਜੀ ਉਹਨੂੰ ਰੀਥਿੰਕ ਕੀਤਾ ਜਾਏ। ਸੋ ਇਹ ਵੀ ਪੋਸੀਬਲ ਹੈ ਕਿ ਵੀ ਇਹ ਜਿਹੜੀ ਰਿਪੋਰਟ ਦੇ ਵਿੱਚ ਰਾਹ ਦਾ ਲਿਆਉਣ ਦਾ ਅਮਰੀਕਾ ਨੇ ਫਰਦਰ ਉਹਨਾਂ ਨੂੰ ਜਿਹੜਾ ਉਹ ਧੌਣ ਤੇ ਉੱਤੇ ਗੋਡਾ ਹੋਰ ਜ਼ੋਰ ਦੇਣ ਦੇ ਲਈ ਇਹ ਸਾਰੇ ਨੂੰ ਲਿਆਂਦਾ। ਲੇਕਿਨ ਇਹ ਆ ਜਾਣਾ ਹੀ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ। ਹੁਣ ਪਿਛਲੇ ਦਿਨਾਂ 'ਚ ਜਿਹੜੇ FBI ਦਾ ਅਸਿਸਟੈਂਟ ਡਾਇਰੈਕਟਰ ਹੈ ਹੀਥ ਜਾਨਕੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਕਿਉਂਕਿ ਜਿਹੜੇ FBI ਨੇ 10 ਮੋਸਟ ਵਾਂਟਡ ਕ੍ਰਿਮੀਨਲਸ ਦੀ ਲਿਸਟ ਜਾਰੀ ਕੀਤੀ ਹੈ, ਜਿਹਦੇ ਤੇ ਜ਼ਾਹਰ ਹੈ ਰਿਵਾਰਡ ਵੀ ਰੱਖੇ ਜਾਂਦੇ ਨੇ। ਉਹਨਾਂ 'ਚ ਇੱਕ ਭਾਰਤੀ ਸਿਟੀਜ਼ਨ ਜਿਹੜਾ ਭਦਰੇਸ਼ ਕੁਮਾਰ C ਪਟੇਲ, ਇਹ ਉਹਦਾ ਪੂਰਾ ਨਾਂ ਹੈ। ਪਿਓ ਦਾ ਨਾਂ ਵੀ ਇਹਨਾਂ ਨੇ ਗੁਜਰਾਤੀਆਂ ਨੇ ਨਾਲ ਹੀ ਰੱਖਿਆ ਹੁੰਦਾ, ਜਿਵੇਂ ਗਾਂਧੀ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ, ਕਰਮਚੰਦ ਉਹਦੇ ਪਿਓ ਦਾ ਨਾਂ ਸੀ। ਸੋ ਇਹ ਭਦਰੇਸ਼ ਕੁਮਾਰ C ਪਟੇਲ, ਉਹਨੂੰ ਉਹਨਾਂ ਨੇ ਜਿਹੜਾ ਉਸ 10 ਜਿਹੜੇ ਮੋਸਟ ਵਾਂਟਡ ਨੇ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕੀਤੀ। ਔਰ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਕੀ ਜਿਹੜਾ ਰਾਹ ਆਫੀਸ਼ੀਅਲ ਵਿਕਾਸ ਯਾਦਵ ਜਿਹੜਾ ਪੰਨੂ ਮਰਡਰ ਫਾਰ ਹਾਇਰ ਪਲਾਟ ਦੇ ਵਿੱਚ ਮੇਨ ਕਰਿੰਦਾ ਸੀ, ਕੀ ਉਸ ਦੀ ਐਕਸਟ੍ਰੈਡੀਸ਼ਨ ਦੇ ਲਈ FBI ਨੇ ਇੰਡੀਅਨ ਗਵਰਨਮੈਂਟ ਨੂੰ ਰਿਕੁਐਸਟ ਭੇਜੀ ਹੈ। ਲੇਕਿਨ ਇਸ ਤੋਂ ਉਹਨਾਂ ਨੇ ਜਿਹੜਾ ਮਿਸਟਰ ਹੀਥ ਜਾਨਕੇ ਨੇ ਟਾਲਾ ਵੱਟਿਆ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਜੀ ਅੱਜ ਦੀ ਜਿਹੜੀ ਸਪੈਸੀਫਿਕ ਪ੍ਰੈਸ ਕਾਨਫਰੰਸ ਹੈ ਉਹ ਅਸੀਂ ਜਿਹੜਾ 10 ਮੋਸਟ ਵਾਂਟਡ ਦੀ ਜਿਹੜੀ ਲਿਸਟ ਹੈ ਉਸ ਦੇ ਸੰਬੰਧ ਦੇ ਵਿੱਚ ਹੀ ਕਰ ਰਹੇ ਔਰ ਇਸ ਤੋਂ ਬਿਯੋਂਡ ਜਿਹੜਾ ਅਸੀਂ ਕੁਛ ਨਹੀਂ ਕਹਿਣਾ ਚਾਹੁੰਦੇ। ਹੁਣ ਇਹ ਆਪਣੇ ਆਪ ਦੇ ਵਿੱਚ ਇਹ ਠੀਕ ਹੈ, ਕਿਉਂਕਿ ਜਿਹੜਾ ਜਦੋਂ ਇਹ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਨੇ ਕਿਸ ਦਾਇਰਾ ਕਾਰ 'ਚ ਰਹਿਣਾ। ਪਰ ਅਸੀਂ ਹੋਪ ਕਰਦੇ ਹਾਂ ਕਿ ਜਿਹੜਾ US ਸਰਫ ਦੀ ਰਿਪੋਰਟ ਦੇ ਵਿੱਚ ਇਹਨਾਂ ਦੇ ਉੱਤੇ ਜਿਹੜਾ ਰਾਹ ਦੇ ਉੱਤੇ ਵੀ ਜਿਹੜਾ ਡਾਇਰੈਕਟਲੀ ਉਸ ਨੂੰ ਜ਼ਿੰਮੇਵਾਰ ਦੱਸਿਆ ਗਿਆ, ਆਉਣ ਵਾਲੇ ਪੀਰੀਅਡ ਦੇ ਵਿੱਚ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ ਵੀ, FBI ਵੱਲੋਂ ਵੀ ਔਰ ਜਿਹੜੇ ਹੋਰ ਇਹਨਾਂ ਦੀ ਜੁਡੀਸ਼ਰੀ ਹੈ ਉਹ ਵੀ ਇਸ ਦਾ ਸਖਤ ਨੋਟਿਸ ਲਏਗੀ ਔਰ ਇੰਡੀਆ ਨੂੰ ਜਵਾਬਦੇਹ ਬਣਾਇਆ ਜਾਏਗਾ। ਜੇ ਵਿਕਾਸ ਯਾਦਵ ਐਕਸਟ੍ਰਾਡਾਈਟ ਹੋ ਕੇ ਅਮਰੀਕਾ 'ਚ ਆਉਂਦਾ ਹੈ, ਇੱਥੋਂ ਦੀ ਅਦਾਲਤ ਦੇ ਵਿੱਚ ਟਰਾਇਲ ਜਾਂਦਾ ਹੈ, ਤੇ ਫਿਰ ਬਹੁਤ ਸਾਰੇ ਉਹ ਭੇਤ ਇਕੱਲੇ ਇਹ ਨਹੀਂ, ਇਹ ਤਾਂ ਅਜੇ ਜੋ ਇਹਨਾਂ ਨੇ ਰਾਹ ਨੇ ਕੀਤਾ ਜਿਹਦੇ ਫੜੇ ਗਏ, ਪਰ ਇਹ ਕਦੋਂ ਤੋਂ ਕਰ ਰਹੇ ਨੇ, ਕੀ ਕਰ ਰਹੇ ਨੇ। ਜਿਵੇਂ ਉਸ ਨੇ ਨਿਖਿਲ ਗੁਪਤੇ ਨੇ ਜਿਹੜਾ ਉਹ ਕਿੰਨੀ ਦੇਰ ਤਾਂ ਸਾਲ ਤਾਂ ਇੱਥੇ ਉਲਝਾ ਛੱਡਿਆ, 6 ਵਕੀਲ ਬਦਲੇ, ਲੇਕਿਨ ਫਾਈਨਲੀ ਤੋਤੇ ਨੇ ਸਿੰਘ ਕਰਨਾ ਸ਼ੁਰੂ ਕੀਤਾ। ਹੁਣ ਜੇ ਵਿਕਾਸ ਯਾਦਵ ਵੀ ਇਹ ਸਾਰੇ ਚਾਹੁੰਦਾ ਹੈ ਤਾਂ ਫਿਰ ਅਲਟੀਮੇਟਲੀ ਇਹ ਸਾਰੀ ਕੜੀ ਤਾਂ ਉਹ ਚੰਡਾਲ ਚੌਂਕੜੀ ਜਿਹਨੂੰ ਮੋਦੀ ਹੈਡ ਕਰਦਾ ਹੈ, ਅਜੀਤ ਡੋਵਲ ਮੇਨ ਕਰਿੰਦਾ ਹੈ, ਅਮਿਤ ਸ਼ਾਹ ਹੈ ਔਰ S ਜੈ ਸ਼ੰਕਰ ਹੈ, ਔਰ ਇਹ ਵੀ ਨਹੀਂ ਹੋ ਸਕਦਾ ਰਾਜਨਾਥ ਸਿੰਘ ਵੀ ਇਹ ਸਾਰੇ ਤੋਂ ਬਾਹਰ ਹੋਏ। ਲੇਕਿਨ ਜੇ ਅਸੀਂ ਚੰਡਾਲ ਚੌਂਕੜੀ 4 ਬੰਦਿਆਂ ਦਾ ਕਹਿਣਾ ਹੋਏ ਮੁੱਖ ਤੌਰ ਦੇ ਉੱਤੇ, ਤਾਂ ਉਹਦੇ 'ਚ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ S ਜੈ ਸ਼ੰਕਰ,
ਜਿਹੜੇ ਨੇ ਇਸ ਦੇ ਵਿੱਚ ਭਾਗੀਦਾਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਾਲੇ ਨਾਲ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।